ਕੋਰੀਡੋਰ ਸਿੱਖ ਮੁਸਲਮਾਨਾਂ ਅਤੇ ਪਾਕਿਸਤਾਨ ਦੇ ਗੁੱਡਵਿਲ ਅੰਬੈਸਡਰ ਬਣੇ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਬਹੁਤ ਹੀ ਵਧੀਆ ਵਿਚਾਰ ਤੁਹਾਡੇ ਸਾਰਿਆਂ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੋ ਅੱਜ ਦਾ ਦੂਸਰਾ ਇਸ਼ੂ ਹੈ ਉਸ ਬਾਰੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਦਰਸ਼ਕਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਲਿਖਿਆ ਸਾਨੂੰ। ਉਹਨਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਔਰ ਮੈਸੇजेस ਨੇ ਜਿਨ੍ਹਾਂ ਨਾਲ ਅਸੀਂ ਬੇਇਨਸਾਫੀ ਕਰਦੇ ਹਾਂ ਹਮੇਸ਼ਾ। ਵੈਸੇ ਅਸੀਂ ਇਨਸਾਫ ਦੇ ਝੰਡਾਬਰਦਾਰ ਹਾਂ। ਮੈਂ ਮਾਫੀ ਵੀ ਚਾਹੁੰਦਾ ਕਿਉਂਕਿ ਕਈ ਵਾਰ ਟੌਪਿਕਸ ਇੰਨੇ ਕੰਪੈਲਿੰਗ ਹੁੰਦੇ ਨੇ ਕਿ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਅਸੀਂ ਵੱਧ ਤੋਂ ਵੱਧ ਜਾਣਕਾਰੀ ਆਪਣੇ ਵਿਊਅਰਸ ਦੇ ਨਾਲ ਸ਼ੇਅਰ ਕਰੀਏ। ਉਸ ਕਰਕੇ ਉਹਨਾਂ ਦੀਆਂ ਲਿਖਤਾਂ ਜਿਹੜੀਆਂ ਨੇ ਉਹ ਪਿੱਛੇ ਚਲੇ ਜਾਂਦੀਆਂ। ਔਰ ਖਾਸ ਤੌਰ 'ਤੇ ਮੈਸੇਚਿਊਸੇਟਸ ਦੇ ਵਿੱਚ ਜਿਹੜਾ ਸਟੇਟ ਅਸੈਂਬਲੀ 'ਚ ਹੋਇਆ ਫੰਕਸ਼ਨ, ਜਿਸ ਦੇ ਵਿੱਚ 160 ਦੇ ਕਰੀਬ ਉਹਨਾਂ ਦੇ ਅਸੈਂਬਲੀਮੈਨ ਜਿਨ੍ਹਾਂ ਨੇ ਉਸ ਸਾਰੀ ਕਾਰਵਾਈ ਨੂੰ ਜਿਹੜੀ 20-22 ਮਿੰਟ ਦੀ ਸੀ, ਜਿਸ ਦੇ ਵਿੱਚ ਸਿੱਖ ਧਰਮ ਮੁਤਾਬਕ ਜਿਹੜੀ ਅਰਦਾਸ ਦੁਆ ਹੁੰਦੀ ਹੈ ਉਸ ਨਾਲ ਸ਼ੁਰੂਆਤ ਹੋਈ। 6-6.5 ਮਿੰਟ ਦੀ ਸਾਡੀ ਸਪੀਚ, ਔਰ ਫਿਰ ਬੱਚੀ ਹਰਮਨ ਕੌਰ ਨੇ ਕਿਵੇਂ ਵਿਮਨ ਰਾਈਟਸ ਕੀ ਨੇ ਔਰ ਸਿੱਖੀ ਔਰ ਗੁਰੂ ਨਾਨਕ ਸਾਹਿਬ ਦਾ ਮੈਸੇਜ ਜੈਂਡਰ ਇਕੁਆਲਿਟੀ ਦਾ ਕੀ ਹੈ। ਔਰ ਵੀਰ ਗੁਰਨਿੰਦਰ ਸਿੰਘ ਧਾਲੀਵਾਲ ਉਹਨਾਂ ਨੇ ਥੈਂਕ ਯੂ ਕੀਤਾ। ਉਹ ਬਹੁਤ ਸਾਰੇ ਪਾਸੇ ਉਹ ਖਬਰ ਵੀ ਲੱਗੀ, ਭਾਰਤੀ ਮੀਡੀਆ ਵੀ ਮਜਬੂਰ ਹੋਇਆ ਉਹਨੂੰ ਚੁੱਕਣ ਦੇ ਉੱਤੇ, ਔਰ ਅੰਗਰੇਜ਼ੀ ਪੰਜਾਬੀ ਦੀ ਵਾਈਡ ਕਵਰੇਜ ਹੋਈ। ਪਰ ਹਾਲਾਂਕਿ ਚਲੋ ਮੌਕੇ 'ਤੇ ਹੀ ਹੁੰਦਾ ਹੈ। ਮੈਂ ਕਦੇ ਨਾ ਹੀ ਨੋਟਸ ਲਏ ਨੇ, ਨਾ ਹੀ ਮੇਰੇ ਮਾਈਂਡ 'ਚ ਪਹਿਲਾਂ ਹੁੰਦਾ ਜਾਣ ਤੋਂ ਕਿ ਮੈਂ ਕੀ ਕਹਿਣਾ। ਪਰ 6-6.5 ਮਿੰਟ ਦੀ ਜਿਹੜੀ ਪ੍ਰੈਜੈਂਟੇਸ਼ਨ ਸੀ ਉਸ ਨੂੰ ਬਹੁਤ ਸਾਡੇ ਦਰਸ਼ਕਾਂ ਨੇ ਵੀ ਸਰਾਹਿਆ, ਔਰ ਕਈ ਉਹਨਾਂ ਕੁਆਰਟਰਸ ਤੋਂ ਵੀ ਐਪਰੀਸ਼ੀਏਸ਼ਨ ਆਈ ਜਿਨ੍ਹਾਂ ਨਾਲ ਮੇਰਾ ਪਹਿਲਾਂ ਕਦੇ ਰਾਬਤਾ ਨਹੀਂ ਸੀ, ਜਿਨ੍ਹਾਂ ਨੇ ਇਹ ਕਿਹਾ ਕਿ ਜੀ ਜਿਵੇਂ ਤੁਸੀਂ ਅਮਰੀਕਨ ਹਿਸਟਰੀ ਔਰ ਗੁਰੂ ਨਾਨਕ ਸਾਹਿਬ ਦਾ ਮੈਸੇਜ, ਔਰ ਸਾਡੇ ਬਹੁਤ ਸਾਰੇ ਪਾਕਿਸਤਾਨੀ ਭਰਾਵਾਂ ਨੇ ਕਿ ਵੀ ਤੁਸੀਂ ਕਸ਼ਮੀਰ ਦਾ ਇਸ਼ੂ ਵੀ ਡਿਸਕਸ ਕਰ ਦਿੱਤਾ ਹੈ, ਨਿਊਕਲੀਅਰ ਡੇਂਜਰ ਕੀ ਹੈ, ਦੋਨੋਂ ਆਈ ਬਾਲ ਟੂ ਆਈ ਬਾਲ ਨੇ ਇਹ ਵੀ। ਔਰ ਜਿਹੜਾ ਕਿਉਂਕਿ ਉਹ ਕੋਈ ਪੋਲੀਟੀਕਲ ਫੋਰਮ ਨਹੀਂ ਸੀ, ਉਹਨਾਂ ਦੇ ਇਲੈਕਟਡ ਰਿਪਰੈਜ਼ੈਂਟੇਟਿਵ ਨੇ, ਤੁਸੀਂ ਉੱਥੇ ਕੋਈ ਪੋਲੀਟੀਕਲ ਸਪੀਚ ਤਾਂ ਨਹੀਂ ਕਰਦੇ। ਲੇਕਿਨ ਈਵਨ 550 ਸਾਲਾ ਗੁਰੂ ਨਾਨਕ ਸਾਹਿਬ ਦੇ ਮੈਸੇਜ ਦੇ ਥੱਲੇ ਬਹੁਤ ਸਾਰਿਆਂ ਦਾ ਨੇ ਮਹਿਸੂਸ ਕੀਤਾ ਕਿ ਅਸੀਂ ਆਪਣਾ ਮੈਸੇਜ ਡਿਲੀਵਰ ਕੀਤਾ। ਸੋ ਮੈਂ ਸਾਰਿਆਂ ਦਾ ਤਾਂ ਨਹੀਂ ਪੜ੍ਹ ਸਕਦੀ ਉਹਨਾਂ ਦੀਆਂ ਲਿਖਤਾਂ। ਧੰਨਵਾਦ, ਮੈਂ ਸ਼ੁਕਰੀਆ ਜ਼ਰੂਰ ਅਦਾ ਕਰਦਾ। ਔਰ ਇੱਕ ਲਿਖਤ ਜਿਹੜੇ ਸਾਡੇ ਵੀਰ ਸਾਨੂੰ ਲਿਖਦੇ ਨੇ, ਪਰ ਉਹਨਾਂ ਦੀ ਇਹ ਵੀ ਉਹਨਾਂ ਦੀ ਹਿਊਮਿਲਿਟੀ ਹੈ, ਗੁਜ਼ਾਰਿਸ਼ ਹੁੰਦੀ ਹੈ ਕਿ ਵੀ ਤੁਸੀਂ ਨਾਂ ਨਹੀਂ ਲੈਣਾ। ਉਹ ਮੈਂ ਜ਼ਰੂਰ ਇਸ ਦੇ ਉੱਤੇ ਸ਼ੇਅਰ ਕਰਾਂਗਾ ਕਿਉਂਕਿ ਕਈ ਵਾਰ ਜਿਹੜਾ ਡਿਫਰੈਂਟ ਜਦੋਂ ਤੁਸੀਂ ਨੁਕਤਾ ਨਿਗਾਹ ਤੋਂ ਉਹੀ ਚੀਜ਼ ਸਾਹਮਣੇ ਹੁੰਦੀ ਆ, ਉਹਨੂੰ ਕੌਣ ਕਿਵੇਂ ਦੇਖਦਾ। ਪਰ ਉਸ ਤੋਂ ਪਹਿਲਾਂ ਇੱਕ ਸਾਡੇ ਵੀਰ ਆਜ਼ਾਦ ਕਸ਼ਮੀਰ ਤੋਂ ਮੁਹੰਮਦ ਰਸ਼ੀਦ ਇਕਬਾਲ ਮੀਆਂ, ਜਿਨ੍ਹਾਂ ਨੇ ਸੁਪਨੇ ਦੇ ਵਿੱਚ ਸਾਡੇ ਨੂੰ ਦੇਖਿਆ, ਸੁਪਨੇ ਦੀ ਗੱਲ ਕੀਤੀ, ਔਰ ਮੈਨੂੰ ਇਹ ਲੱਗਾ ਕਿ ਵੀ ਮੈਂ ਉਹਨਾਂ ਦੀ ਲਿਖਤ ਤਾਂ ਆਇਆ 4-5 ਦਿਨ ਹੋ ਗਏ ਨੇ। A dream which became the reason to write these words। ਉਹਨਾਂ ਨੇ ਕਿਹਾ ਜੀ ਮੈਂ ਸੁਪਨੇ 'ਚ ਦੇਖਿਆ ਇਸ ਲਈ ਮੈਂ ਲਫ਼ਜ਼ ਲਿਖ ਰਿਹਾ। ਉਹਨਾਂ ਦੀ ਪਹਿਲਾਂ ਵੀ ਇੱਕ ਵਾਰ ਮੁਜ਼ੱਫਰਾਬਾਦ ਤੋਂ ਇਹਨਾਂ ਨੇ ਲਿਖਿਆ। ਉਹਨਾਂ ਨੇ ਡੀਅਰ ਡਾਕਟਰ ਅਮਰਜੀਤ ਸਿੰਘ ਸਾਹਿਬ ਐਂਡ ਸਵੀਟ ਸਿਸਟਰ ਨੀਲਮ ਕੌਰ। So nice, thank you so much। अस्सलाम वालेकुम एंड सत श्री अकाल जी सर। I feel a relation from my heart with you. You have a great respect and honor in my heart. There have been many events over the past few months, and there have been some issues happening on which I want to write and share with you, but I could not because of my engagements with Kashmir issue. I am still writing this email in Muzaffarabad, Kashmir, while my home station is Lahore. ਉਹਨਾਂ ਨੇ ਪਿਆਰ ਦਾ ਇਜ਼ਹਾਰ ਕੀਤਾ ਸਾਡੇ ਪ੍ਰਤੀ। ਜਿਹੜੀ ਹੈ ਉਹ ਰਿਸਪੈਕਟੇਬਲ ਲਫ਼ਜ਼ ਉਹਨਾਂ ਨੇ ਇਸਤੇਮਾਲ ਕਰਨ ਦੇ ਨਾਲ ਕਿਹਾ ਕਿ ਵੀ ਮੈਂ ਲਿਖ ਨਹੀਂ ਸਕਿਆ ਕਿਉਂਕਿ ਭਾਵੇਂ ਮੈਂ ਲਾਹੌਰ 'ਚ ਹੈ ਮੇਰਾ ਘਰ, ਪਰ ਕਸ਼ਮੀਰ ਇਸ਼ੂ ਦੇ ਉੱਤੇ ਮੈਂ ਜਿਹੜਾ ਹੈ ਕਾਫੀ ਬਿਜ਼ੀ ਹੈ। ਲਾਸਟ ਨਾਈਟ I saw you in my dream. When I woke up, I thought that I had not been in contact with you for a long time. That is why I saw you in my dream. After all these, many congratulations to you and my very dear sister Neelam Kaur on the 550th birthday of Hazrat Guru Nanak and the opening of Kartarpur corridor. I pray before Almighty Allah that the love between two nations, Sikhs and Muslims, will increase more and their relations become more stronger. In my dream, you turned your face to see me, which shows your anger with me.
if I didn't write you, it doesn't mean I forget you. You live in my heart and I follow you and your program no matter what the engagement is. ਸੋ ਹੁਣ ਇਹਦੇ ਲਈ ਪਿਆਰ ਦੇ ਲਫ਼ਜ਼ ਹੀ ਕਹੇ ਜਾ ਸਕਦੇ ਨੇ। ਮੁਹੰਮਦ ਰਸ਼ੀਦ ਇਕਬਾਲ ਮੀਆਂ ਜੀ, ਅਸੀਂ ਵੀ ਇਵੇਂ ਹੀ, ਔਰ ਮੈਂ ਕਈ ਵਾਰ ਸਮਝਦਾ ਵੀ ਬੇਸ਼ੱਕ ਵੀਕਐਂਡ ਸਾਡੇ ਰੁਝੇਵੇਂ ਹੁੰਦੇ ਨੇ ਔਰ ਕੁਛ ਨਾ ਕੁਛ ਹੁੰਦਾ, ਪਰ ਤੁਸੀਂ ਸਾਰੇ ਹੀ ਸਾਡੇ ਦਿਲ 'ਚ ਵਸਦੇ। ਔਰ ਜਿਉਂ-ਜਿਉਂ ਵਕਤ ਬੀਤਦਾ ਜਾ ਰਿਹਾ 6-7 ਸਾਲ 'ਚ ਇਵੇਂ ਲੱਗਦਾ ਹੈ ਜਿਵੇਂ ਇਹ TV 84 ਫੈਮਿਲੀ ਨਹੀਂ ਹੈ, ਮੇਰਾ ਹੀ ਪਰਿਵਾਰ ਹੈ। ਔਰ ਅਸੀਂ ਤੁਹਾਨੂੰ ਜਦੋਂ ਤੁਸੀਂ ਲਿਖਦੇ ਵੀ ਹੋ ਬਹੁਤ ਚੰਗਾ ਲੱਗਦਾ ਹੈ, ਨਾ ਵੀ ਲਿਖੋ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਔਰ ਇਹ ਤਾਂ ਆਪਣੇ ਪਿਆਰੇ ਜਿੱਥੇ ਵੀ ਹੁੰਦੇ ਨੇ ਉਹ ਹਮੇਸ਼ਾ ਹੀ ਅੱਲਾਹ ਤਾਲਾ ਦੀ ਵਾਹਿਗੁਰੂ ਦੀ ਰਹਿਮਤ ਹੁੰਦੀ ਹੈ। ਔਰ ਅਸੀਂ ਤੁਹਾਡੇ ਲਈ ਵੀ ਦੁਆ ਮੰਗਦੇ ਹਾਂ, ਵੈਲ ਵਿਸ਼ੇਸ। ਔਰ ਮੈਂ ਆਪਣੇ ਉਹਨਾਂ ਵੀਰ ਜੀ ਦਾ ਜਿਨ੍ਹਾਂ ਨੇ ਸਾਨੂੰ ਆਪਣੀ ਇਨਪੁਟ ਦਿੱਤੀ ਹੈ ਮੈਸੇਚਿਉਸਟਸ ਦੀ ਸਪੀਚ 'ਤੇ, ਉਹਨਾਂ ਦਾ ਮੈਂ ਜ਼ਰੂਰ ਜ਼ਿਕਰ ਵੀ ਕਰਾਂਗਾ। ਉਹਨਾਂ ਦੀ ਲਿਖਤ ਦਾ ਉਹਨਾਂ ਨੇ ਉਹਨੂੰ ਐਪਰੀਸ਼ੀਏਸ਼ਨ ਨੋਟ ਦੇ ਥੱਲੇ ਲਿਖਿਆ, अस्सलाम alaikum and Sat Sri Akal. We watch your recent speech at Massachusetts State Assembly on the occasion of Hazrat Baba Guru Nanak Sahib's 550th anniversary of arrival in this material world with great interest. ਕਿ ਤੁਹਾਡੀ ਸਪੀਚ ਬੜੀ ਦਿਲਚਸਪੀ ਦੇ ਨਾਲ ਅਸੀਂ ਸੁਣੀ। ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਜਿਹੜੀ ਤੁਸੀਂ ਮੈਸੇਚਿਉਸਟਸ ਸਟੇਟ ਅਸੈਂਬਲੀ ਦਿੱਤੀ। We want to write a few words of sincere appreciation on making such a nice speech. It was very balanced, properly timed and touching upon all important points. ਕਿ ਵੀ ਉਹਦੇ 'ਚ ਇੱਕ ਸੰਤੁਲਨ ਸੀ, ਹਰ ਨੁਕਤੇ ਨੂੰ ਟੱਚ ਕੀਤਾ ਔਰ ਉਹਦੇ 'ਚ ਇੱਕ ਜਿਹੜਾ ਹਰ ਚੀਜ਼ ਬੜੀ ਟਾਈਮਿੰਗ ਮੁਤਾਬਕ ਸੀ। It will certainly help key opinion leaders in US to appreciate Sikhism and its celestial teachings. You were able to demonstrate how Sikhism needs to be seen differently from temple-going idol worshippers of India, the mysterious land of snake charmers, thugs, cows, Kama Sutra and black magic. ਕਿ ਤੁਸੀਂ ਸਿੱਖਿਜ਼ਮ ਨੂੰ ਉਸ ਦੇ ਰੂਹਾਨੀ ਮੈਸੇਜ ਰਾਹੀਂ ਜਿਹੜੇ ਬੈਠੇ ਸੀ ਲਾਅ ਮੇਕਰ, ਉਹਨੂੰ ਦੱਸਿਆ ਵੀ ਕਿਵੇਂ ਤੁਸੀਂ ਬੁੱਤ ਪ੍ਰਸਤ ਔਰ ਉਹ ਸੱਪਾਂ ਦੀ ਪੂਜਾ ਕਰਨ ਵਾਲੇ ਔਰ ਦੂਸਰੇ ਜਿਹੜੇ ਨੇ ਜਾਦੂ ਟੋਣੇ 'ਚ ਯਕੀਨ ਰੱਖਣ ਵਾਲੇ ਠੱਗ ਤੇ ਗਾਂ ਨੂੰ ਪੂਜਾ ਕਰਨ ਵਾਲੇ, ਇਹਨਾਂ ਨਾਲੋਂ ਕਿਵੇਂ ਸਿੱਖ ਧਰਮ ਦਾ ਇੱਕ ਆਪਣਾ ਰੂਹਾਨੀ ਮੁਕਾਮ ਹੈ, ਤੁਸੀਂ ਜਿਹੜਾ ਉਸ ਨੂੰ ਪ੍ਰੈਜ਼ੈਂਟ ਕੀਤਾ, ਸਾਹਮਣੇ ਲਿਆਂਦਾ। ਬਿਲਕੁਲ। ਆਲਸੋ ਯੂ ਆਰ ਏਬਲ ਟੂ ਡੈਮੋਨਸਟ੍ਰੇਟ ਦਾ ਪ੍ਰਿੰਸੀਪਲਸ ਆਫ ਇਕੁਆਲਿਟੀ ਆਫ ਮੈਨ, ਜਸਟਿਸ ਐਂਡ ਪੀਸ enshrined in Sikhism. You are able to very wellly point out the commonalities between American values enshrined in the Declaration of Independence, the Protestant reform and the Sikh fight against injustice and casteism and inequality. ਕਿ ਵੀ ਤੁਸੀਂ ਇਨਸਾਨ ਦੀ ਬਰਾਬਰੀ, ਇਨਸਾਫ, ਆਜ਼ਾਦੀ ਜਿਹੜੇ ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ ਵਿੱਚ ਵੀ ਨੇ, ਉਹਨਾਂ ਸਾਰਿਆਂ ਨੂੰ ਤੁਸੀਂ ਸਿੱਖੀ ਦੇ ਨਾਲ ਬੜੇ ਚੰਗੇ ਢੰਗ ਦੇ ਨਾਲ ਜਿਹੜਾ ਹੈ ਉਹ ਜਿਹੜਾ ਇਕੁਏਟ ਕੀਤਾ। ਔਰ ਪ੍ਰੋਟੈਸਟੈਂਟ ਰਿਫਾਰਮ ਦੀ ਵੀ ਉਹਨਾਂ ਨੇ ਗੱਲ ਕੀਤੀ, ਕਿਉਂਕਿ ਜਦੋਂ ਮੈਂ ਇਹ ਕਿਹਾ ਕਿ 15ਵੀਂ ਸਦੀ ਉਹੀ ਹੈ ਜਦੋਂ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, ਜਦੋਂ ਕੋਲੰਬਸ ਅਮਰੀਕਾ ਨੂੰ ਟੱਚ ਕਰਦਾ, ਪੋਰਤੁਗੀਜ਼ ਵਾਸਕੋ ਡੀ ਗਾਮਾ ਗੋਆ ਨੂੰ ਟੱਚ ਕਰਦਾ, ਔਰ ਯੂਰਪ ਦੇ ਵਿੱਚ ਮਾਰਟਨ ਲੂਥਰ ਜਿਹੜਾ ਕਿ ਪ੍ਰੋਟੈਸਟੈਂਟ ਚਰਚ ਦਾ ਬਾਨੀ ਹੈ, ਜਿਹਨੇ ਜਿਹੜੀ ਪ੍ਰੀਸਟਲੀ ਕਲਾਸ ਖਾਸ ਤੌਰ ਤੇ ਵੈਟੀਕਨ ਪੋਪ ਦੀ ਕਰਪਸ਼ਨ ਸੀ ਉਹਨੂੰ ਚੈਲੰਜ ਕੀਤਾ। ਉਹਨਾਂ ਨੇ ਪੁਆਇੰਟ ਆਊਟ ਕੀਤਾ ਕਿ ਵੀ ਤੁਸੀਂ ਉਹਨਾਂ ਨੂੰ ਇਸ ਤੋਂ ਵੀ ਇਹਦੇ ਨਾਲ ਵੀ ਇਕੁਏਟ ਕੀਤਾ। ਨੋਟਵਰਦੀ ਵਾਜ਼ ਯੂਰ ਸਪੈਸ਼ਲ ਮੈਂਸ਼ਨ ਆਫ ਕਸ਼ਮੀਰ ਐਂਡ ਦਾ ਰੀਅਲ imminent danger to Punjab, the subcontinent and the world currently posed by cruel, unjust and irresponsible handling of the aspirations of the people। ਕਿ ਬਹੁਤ ਹੀ ਹੋਰ ਵੀ ਸ਼ਲਾਘਾਯੋਗ ਸੀ ਕਿ ਤੁਸੀਂ ਕਸ਼ਮੀਰ ਦਾ ਜ਼ਿਕਰ ਕੀਤਾ ਔਰ ਪੰਜਾਬ ਨੂੰ ਜਿਹੜਾ ਖਤਰਾ ਇਸ ਵੇਲੇ ਜੋ ਭਾਰਤ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਵੀ ਜ਼ਾਲਮਾਨਾ ਔਰ ਨਾਇਨਸਾਫੀ ਕਰਨ ਵਾਲਾ ਜਿਹੜਾ ਨਿਊਕਲੀਅਰ ਪਾਰਟ ਹੈ, ਜ਼ਾਹਰ ਹੈ ਮੁਲਕ ਉਹੀ ਹੈ, ਔਰ ਇਸ ਨੂੰ ਵੀ ਤੁਸੀਂ ਜਾਣੂ ਕਰਾਇਆ। ਦਾ ਰਾਈਜ਼ ਆਫ ਆਰੀਅਨ ਫਾਸ਼ਿਜ਼ਮ steeped in inequality of man is a clear and present danger to world peace, and hopefully your speech will have helped US opinion leaders to wake up from their slumber, to take cognizance of this and take some practical steps before it is too late। ਕਿ ਜਿਹੜਾ ਐਰੀਅਨ ਫਾਸ਼ੀਵਾਦ ਉੱਥੇ ਖੜਾ ਹੋ ਰਿਹਾ ਹੈ, ਜਿਹੜਾ ਕਿ ਇਨਸਾਨੀਅਤ ਦੀ ਨਾ ਬਰਾਬਰੀ 'ਚ ਯਕੀਨ ਰੱਖਦੇ ਨੇ,
ਔਰ ਇਹ ਦੁਨੀਆ ਦੀ ਸ਼ਾਂਤੀ ਜਾਂ ਅਮਨ ਦੇ ਲਈ ਵੱਡਾ ਖਤਰਾ ਨੇ। ਉਹਨਾਂ ਨੇ ਕਿਹਾ ਵੀ ਅਸੀਂ ਆਸ ਕਰਦੇ ਹਾਂ ਕਿ ਤੁਹਾਡੀ ਸਪੀਚ ਜਿਹੜੀ ਹੈ ਇਹਨਾਂ ਲਾਅ ਮੇਕਰਸ ਨੂੰ ਜਗਾਏਗੀ ਕਿ ਕਿਵੇਂ ਉਹ ਡੂੰਘੀ ਨੀਂਦ 'ਚੋਂ ਜਾਗਣ ਔਰ ਇਸ ਗੱਲ ਦਾ ਧਿਆਨ ਰੱਖਣ ਤਾਂ ਕਿ ਇਸ ਤੋਂ ਪਹਿਲਾਂ ਕਿ ਬਹੁਤ ਲੇਟ ਹੋ ਜਾਏ, ਤਬਾਹੀ ਹੋ ਜਾਏ, ਇਸ ਦੇ ਉੱਤੇ ਉਹ ਕੋਈ ਕਾਰਵਾਈ ਕਰਨ। ਬਿਲਕੁਲ। Given the unitary nature of faith in Sikhism and its creed, I sometimes wonder why Muslims and Sikh societies have allowed themselves to be intellectually distanced. ਉਹਨਾਂ ਨੇ ਕਿਹਾ ਵੀ ਜਿਵੇਂ ਸਿੱਖਿਜ਼ਮ ਜਿਵੇਂ ਵਹਾਦਤ ਜਾਂ ਤੌਹੀਦ ਦੀ ਗੱਲ ਕਿ ਦੋਨਾਂ ਹੀ ਮਜ਼ਹਬਾਂ ਦੇ ਵਿੱਚ ਜਿਹੜੀ ਇਹ ਸਾਂਝ ਦੀ ਗੱਲ ਹੈ, ਉਹ ਕਹਿੰਦੇ ਵੀ ਮੈਂ ਕਈ ਵਾਰੀ ਹੈਰਾਨ ਹੁੰਦਾ ਹੈ ਕਿ ਵੀ ਕਿਉਂ ਇੰਨਾ ਲੰਬਾ ਵਕਤ ਇਹ ਦੋ ਕੌਮਾਂ ਜਿਹੜੀਆਂ ਨੇ ਉਹਨਾਂ ਨੇ ਅਲਾਉ ਕੀਤਾ ਕਿ ਉਹ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣ। Also, given what I have learnt about Sikhism, I note how distant it is from idol worshipping pagan beliefs. Hope Muslims and Christians will be educated in this and realize this. ਕਿ ਵੀ ਸਿੱਖ ਧਰਮ ਕਿਵੇਂ ਇਹ ਜਿਹੜੇ ਪੱਥਰਾਂ ਦੀ ਪੂਜਾ ਕਰਨ ਵਾਲੇ ਔਰ ਬੁੱਤ ਪ੍ਰਸਤ ਉਹਨਾਂ ਤੋਂ ਕਿਵੇਂ ਡਿਫਰੈਂਟ ਹੈ। ਉਹਨਾਂ ਨੇ ਕਿਹਾ ਵੀ ਮੈਂ ਆਸ ਕਰਦਾ ਕਿ ਮੁਸਲਮਾਨ ਔਰ ਈਸਾਈ ਇਹਨੂੰ ਸਮਝਣਗੇ ਕਿ ਸਿੱਖੀ ਕਿਵੇਂ ਯੂਨੀਕ ਹੈ ਔਰ ਕਿਵੇਂ ਆਈਡੀਓਲੋਜੀਕਲੀ ਉਹਨਾਂ ਦੇ ਕਰੀਬ ਹੈ। At this auspicious juncture in 2019, space has opened up for creating better understanding, dialogue and appreciation of each other and bringing people of all faiths closer to each other. ਕੋਈ ਸ਼ੱਕ ਨਹੀਂ ਹੈ ਕਿ 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਉਸ ਇੰਟਰਫੇਥ ਡਾਇਲੋਗ ਦਾ ਵੀ ਇੱਕ ਸਾਧਨ ਬਣਿਆ ਔਰ ਜ਼ਾਹਰ ਹੈ ਇਹੀ ਗੁਰੂ ਨਾਨਕ ਸਾਹਿਬ ਦੀ ਮੁੱਢਲੀ ਜਿਹੜੀਆਂ ਟੀਚਿੰਗਸ ਜਾਂ ਉਹਨਾਂ ਦਾ ਈਵਨ 50,000 ਮੀਲ ਤੋਂ ਜ਼ਿਆਦਾ ਪੈਦਲ ਤੁਰ ਕੇ ਸਾਰੇ ਹੀ ਮਜ਼ਹਬਾਂ ਦੇ ਹੈੱਡਕੁਆਰਟਰਸ ਦੇ ਉੱਤੇ ਉਹਨਾਂ ਦੇ ਉਲਮਾ ਦੇ ਨਾਲ, ਸਕਾਲਰਸ ਨਾਲ, ਬ੍ਰਾਹਮਣ ਜਿੱਥੇ ਬੈਠੇ ਸੀ, ਜੋਗੀ, ਸੂਫੀ ਇਸਲਾਮ ਦੇ ਹੈਡ ਜਿਹੜੇ ਪਾਕ ਪਤਨ ਔਰ ਮੁਲਤਾਨ ਔਰ ਵਲੀ ਕੰਧਾਰੀ ਔਰ ਹਮਜ਼ਾ ਗੌਸ, ਇਹ ਸਾਰੇ ਡਾਇਲੌਗ ਜਿਹੜੇ ਗੁਰੂ ਨਾਨਕ ਸਾਹਿਬ ਦਾ ਹੀ ਫਰਮਾਨ ਹੈ, ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ। ਅਸੀਂ ਦੁਨੀਆ ਚ ਆਏ ਔਰ ਕਹਿਣ ਤੋਂ ਪਹਿਲਾਂ ਸੁਣਨ ਦੀ ਗੱਲ ਹੈ। ਜਦੋਂ ਅਸੀਂ ਡਾਇਲੌਗ ਦੀ ਗੱਲ ਕਰਦੇ ਹਾਂ, ਅੱਜ ਅਨਫੋਰਚੂਨੇਟ ਹੈ ਵੀ ਅਸੀਂ ਆਪਣੇ ਲੋਕ ਵੀ ਆਪਸ ਚ ਬੈਠ ਕੇ ਕਈ ਵਾਰੀ ਪੀਸਫੁਲੀ ਡਾਇਲੌਗ ਨਹੀਂ ਕਰ ਸਕਦੇ ਜਾਂ ਗੱਲਬਾਤ ਨਹੀਂ ਕਰਦੇ। ਗੁਰੂ ਨਾਨਕ ਸਾਹਿਬ ਦਾ ਤਾਂ ਸਿਧਾਂਤ ਹੀ ਇਹ ਹੈ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਆ ਕਿਛ ਕਹੀ ਹੈ। ਔਰ ਫਿਰ ਉਹਨਾਂ ਨੇ ਕਿਹਾ there is of course an ongoing challenge for Sikh religious leaders to protect against unchecked encroachment of non-Sikh idol worshipping practices. These, as you rightly note, also come under the garb of social cohesion, entertainment, etc. to poison young minds and dilute the Sikh belief system. Hope the Sikh leadership will come round to take unified, cohesive action to protect their faith as they did in early 20th century. ਜ਼ਾਹਰ ਹੈ ਜਿਹੜੇ ਹਿੰਦੂ ਮਹੰਤਾਂ ਤੋਂ ਜਿਹੜੇ ਹਿੰਦੂਆਈਜ਼ਡ ਸੀ ਗੁਰਦੁਆਰੇ ਛਡਾਣੇ ਉਹ ਪ੍ਰੋਸੈਸ ਸੀ। ਅੱਜ ਸਟੇਟ ਪਾਵਰ ਔਰ RSS ਵੀ ਖਾਸ ਤੌਰ ਤੇ ਇਸ 550 ਸਾਲਾਂ ਦੀ ਆੜ 'ਚ ਆਪਣਾ ਕੂੜ ਸੌਦਾ ਵੇਚਣਾ ਚਾਹੁੰਦੇ ਨੇ, ਪਰ ਸਿੱਖਾਂ ਨੇ ਇੱਕ ਵਾਲ ਬਣ ਕੇ ਹਰ ਥਾਂ ਇਹਨਾਂ ਨੂੰ ਚੈਲੰਜ ਕੀਤਾ। ਜਿਵੇਂ ਨਾ ਹੁੰਦਾ ਤੇ ਉਹ ਜਿਹੜਾ ਉਹਨਾਂ ਦਾ ਕੀ ਹੈ ਉਹ ਕਟੋਰਾ ਨਾਂ ਦਾ 43 ਕਟੋਰਾ ਦਿੱਲੀ ਦੇ ਵਿੱਚ ਇਹਨਾਂ ਨੇ RSS ਨੇ ਫੰਕਸ਼ਨ ਰੱਖਿਆ ਸੀ, ਬਿਲਕੁਲ ਫੇਲ ਹੋਇਆ ਕਿਉਂਕਿ ਬਾਹਰਲੇ ਡਾਇਸਪੋਰਾ ਦਾ ਇੰਨਾ ਕੁ ਦਬਾਅ ਪਿਆ ਕਿ ਵੀ ਤਾਲ ਕਟੋਰਾ ਸਟੇਡੀਅਮ 'ਚ RSS ਦਾ ਮੋਹਨ ਭਾਗ ਵਧਾ ਕੇ ਬੈਠਾ ਰਿਹਾ। ਉਹ ਚਿੱਟ ਕਪੜੀ ਹੈ ਕੁਝ ਜਿਹੜੇ ਨੇ ਨਾਮਧਾਰੀ ਔਰ ਉੱਦਾਂ ਦੇ ਡਰਾਮੇ ਵਾਲੇ ਕੁਝ ਇਕੱਠੇ ਹੋਏ, ਆਮ ਸਿੱਖਾਂ ਨੇ ਉਹਦਾ ਬਾਈਕਾਟ ਕੀਤਾ। ਉਹਨੂੰ ਕਿਹਾ ਵਿਸ਼ਿੰਗ ਯੂ ਐਂਡ ਯੂਅਰ ਟੀਮ ਆਲ ਦਾ ਸਕਸੈਸ ਇਨ ਯੂਅਰ ਮਿਸ਼ਨ। ਔਰ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਇਹ ਵੀ ਕਿਹਾ ਕਿ ਜੀ ਤੁਸੀਂ ਜਿਹੜਾ ਖਾਸ ਤੌਰ ਤੇ ਉਸ ਸਪੀਚ ਦੇ ਵਿੱਚ ਪਾਕਿਸਤਾਨ ਦਾ ਥੈਂਕ ਯੂ ਕੀਤਾ ਵੀ ਕਿੱਥੇ ਤਾਂ ਇੰਡੀਆ ਦਾ ਔਰ ਦੂਸਰਿਆਂ ਦਾ ਜ਼ੋਰ ਲੱਗਾ ਹੋਇਆ ਪਾਕਿਸਤਾਨ ਨੂੰ ਇੱਕ ਪਰਾਇਆ ਸਟੇਟ, ਦਹਿਸ਼ਤਗਰਦ ਸਟੇਟ ਬਣਾਉਣ 'ਚ ਔਰ ਇਨਟੋਲਰੈਂਟ। ਪਿਛਲੇ ਦਿਨਾਂ 'ਚ ਅਮਰੀਕਾ ਦੇ ਕਿਸੇ ਆਫੀਸ਼ੀਅਲ ਨੇ ਉਹਨੇ ਸੈਨੇਟਰ ਬਰਾਊਨਬੈਕ ਜਿਹੜਾ ਐਂਬੈਸਡਰ ਐਟ ਲਾਰਜ ਹੈ ਉਹਨੇ ਕਿਹਾ ਜੀ ਉੱਥੇ ਮਾਈਨੋਰਟੀਜ਼ ਦਾ, ਤਾਂ ਉਹਨਾਂ ਨੇ ਕਿਹਾ ਜੀ ਇਹ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਉਹਨਾਂ 160 ਲਾਅ ਮੇਕਰਸ ਦੇ ਸਾਹਮਣੇ ਪਾਕਿਸਤਾਨ ਨੂੰ ਜਿਹੜਾ ਹੈ ਉਹ, ਮੈਂ ਕਿਹਾ ਜੀ ਕ੍ਰੈਡਿਟ ਸ਼ੁੱਡ ਗੋ ਵੇਅਰ ਇਟ ਬਿਲੋਂਗਸ ਕਿ 72 ਸਾਲ ਤੋਂ ਕਿੰਨੀਆਂ ਹਕੂਮਤਾਂ ਇੱਧਰ ਵੀ ਬਣੀਆਂ ਉੱਧਰ ਵੀ ਬਣੀਆਂ, ਸਮਝੌਤੇ ਵੀ ਹੋਏ ਨੇ, ਕਿਸੇ ਨੇ ਨਹੀਂ ਅਜੇ ਕੀਤਾ। ਸੋ ਇਹ ਪਾਕਿਸਤਾਨ ਦੀ ਹਕੂਮਤ ਨੂੰ ਹੀ ਕ੍ਰੈਡਿਟ ਜਾਂਦਾ ਹੈ, ਉਹਨਾਂ ਦੀ ਐਸਟੈਬਲਿਸ਼ਮੈਂਟ ਨੂੰ ਵੀ, ਔਰ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਔਰ ਈਵਨ
ਆਪੋਜੀਸ਼ਨ ਪਾਰਟੀਆਂ ਨੇ ਵੀ ਬਾਰਿੰਗ ਥੋੜੀ ਬਹੁਤ ਜਿਹੜੀਆਂ ਬਿਕਰਿੰਗਸ ਹੁੰਦੀਆਂ ਨੇ ਉਹ ਹਮੇਸ਼ਾ ਹੀ ਸਾਡੇ ਉਸ ਮਾਸ਼ਰੇ 'ਚ ਹੁੰਦੀਆਂ ਨੇ ਜੀ ਉਹਨਾਂ ਨੂੰ ਬਾਈ ਐਂਡ ਲਾਰਜ ਜਿਵੇਂ ਪਾਕਿਸਤਾਨੀ ਅਵਾਮ ਨੇ ਵੀ ਔਰ ਹਕੂਮਤ ਨੇ ਵੀ ਇੰਨਾ ਵੱਡਾ ਸਟੈਪ ਲਿਆ ਇਹ ਕੋਈ ਛੋਟੀ ਗੱਲ ਨਹੀਂ ਹੈ। ਸਿਕਿਉਰਿਟੀ ਰਿਸਕ ਵੀ ਉਹਨਾਂ ਨੇ ਇੰਨਾ ਵੱਡਾ ਲਿਆ, ਬਾਰਡਰ ਤੋਂ 3 ਮੀਲ ਦੂਰ ਤੁਸੀਂ ਇੰਨਾ ਵੱਡਾ ਸਟਰਕਚਰ ਔਰ ਕੋਲੋਂ ਬਣਾ ਕੇ ਦੇਣਾ ਔਰ ਸਭ ਤੋਂ ਵੱਡਾ ਦੁਨੀਆ ਦਾ ਗੁਰਦੁਆਰਾ ਉਸ ਨੂੰ ਬਣਾ ਦੇਣਾ, ਇਹ ਕੋਈ ਛੋਟੀ ਗੱਲ ਨਹੀਂ ਹੈ। ਮੈਂ ਸਮਝਦਾ ਹਾਂ ਵੀ ਅਸੀਂ ਜਿਹੜਾ ਹੈ ਉਹ ਥੈਂਕਫੁਲ ਲੋਕ ਹੈ, ਥੈਂਕਲੈਸ ਲੋਕ ਨਹੀਂ ਹੈ ਇਹਨਾਂ ਹਿੰਦੂ ਤਵੀ ਬੁੱਤ ਪ੍ਰਸਤਾਂ ਦੀ ਤਰ੍ਹਾਂ ਜਿਨ੍ਹਾਂ ਦੇ ਕੋਲ ਹੀ ਇਹ ਆਇਆ ਕਿ ਵੀ ਉਹਨਾਂ ਨੇ ਜਿਸ ਥਾਲੀ 'ਚ ਖਾਣਾ ਉਹਦੇ 'ਚ ਹੀ ਛੇਦ ਕਰਨਾ। ਸੋ ਅਸੀਂ ਜਿਹੜਾ ਆਪਣੇ ਭਾਈਜਾਨ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਐਪਰੀਸ਼ੀਏਟ ਕੀਤਾ, ਪਰ ਮੈਂ ਸਮਝਦਾ ਵੀ ਇਹ ਸਾਡਾ ਫਰਜ਼ ਵੀ ਹੈ ਔਰ ਇਹੀ ਗੁਰੂ ਨਾਨਕ ਦੇ ਸਿੱਖ ਹੋਣ ਦਾ ਮਤਲਬ ਹੈ ਕਿ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਦੀ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਦੇ ਭਾਰਤੀਆਂ ਨੂੰ ਉੱਤੇ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ